बेगल सारे पुत गल सुन मेरी। हाँ जी की गल है हुण? ए पुत कुछ गरीबां दा भी सोचा, रमजान महीना आ गया। चलो गरीबां दा मैं की सोचना जी। ए पुत सोचना कुछ उन्होंने भी गरीबां दे घर पता नहीं कुछ है या नहीं हैगा ते उन्हां दे बारे भी लै अम्मी तू ठेका लिया गरीबां दा, मैनू तो एक तेरी समझ नहीं आउंदी होई ना मेरा पुत। और तू मेरी गल सुन, जरूर ही सोच देख उन्हां बेचारियां दा की आसरा आ। ਉਹਨਾਂ ਦਾ ਅੱਲਾ ਦਾ ਆਸਰਾ, ਉਹ ਕੰਮ ਕਰਨ ਕੋਈ ਮਿਹਨਤ ਕਰਨ ਤੇ ਆਪਣਾ ਲਿਆਉਣ ਕੇ ਹੁਣ ਉਹ ਲੋਕਾਂ ਦੀ ਆਸ ਤੇ ਬੈਠੇ ਆ। ਨਹੀਂ ਵੇ ਮੈਨੂੰ ਅੱਛੀ ਗੱਲ ਨਹੀਂ ਲੱਗਦੀ ਇਹ। ਆਮੇ ਜਾਣਦੇ ਆ ਕਰ ਅੱਜ ਕੱਲ ਦੇ ਗਰੀਬ ਗਰੂਬ ਨਹੀਂ ਹੈਗੇ ਇਦਾਂ ਦੇ, ਬਸ ਜਾਣ ਕੇ ਟਕੁੰਝ ਬਣਾਏ ਉਹਨਾਂ ਨੇ ਗਰੀਬੀ ਕਾਦੀ। ਇੰਨੀ ਕਮਾਈ ਆ ਨਾ ਇਸ ਮਹੀਨੇ ਦੇ ਵਿੱਚ ਜਿਹੜੀ ਦੇਣੀ ਆ ਪੈਸਾ ਇੱਕ ਦੇਣਾ ਵੀ ਆ ਗਰੀਬਾਂ ਨੂੰ ਤੇ ਪੁੱਤ ਉਹਦਾ ਕਿੰਨਾ ਸਵਾਬ ਮਿਲਣਾ, ਕਿੰਨੀਆਂ ਨੇਕੀਆਂ ਮਿਲਣੀਆਂ। ਮਾਂ ਠੀਕ ਆ ਨੇਕੀਆਂ ਮਿਲਦੀਆਂ, ਕੋਈ ਬੰਦਾ ਹੁੰਦਾ ਵਾ ਜਿਹੜੇ ਹੁਣ ਚੰਗੇ ਭਲੇ ਅੰਗ ਪੈਰ ਆ ਤੇ ਉਹ ਕਾਦੇ ਗਰੀਬ ਆ, ਮਿਹਨਤ ਨਹੀਂ ਕਰ ਸਕਦੇ। ਜਿਹੜੇ ਵਿਚਾਰੇ ਲੂਲੇ ਲੰਗੜੇ ਉਹਨਾਂ ਨੂੰ ਤੇ ਬੰਦਾ ਦਿੰਦਾ ਚੰਗਾ ਲੱਗਦਾ, ਜਿਹੜੇ ਚੰਗੇ ਭਲੇ ਉਹਨਾਂ ਨੂੰ ਹੁਣ ਕਿੱਥੋਂ ਦੇਈ ਜਾਈਏ। ਉਹ ਤੇ ਇੱਕ ਇਨਸਾਨ ਐਸੇ ਆ ਲੂਲੇ ਲੰਗੜੇ ਤਾਂ ਮੰਗਦੇ ਵੀ ਆ, ਦੱਸਦੇ ਵੀ ਆ, ਹੋਰ ਵੀ ਆਹੋ ਤੇ ਉਹਨਾਂ ਨੂੰ ਦੇਣਾ ਚਲੋ ਹੱਕ ਬਣਦਾ ਉਹਨਾਂ ਦਾ। ਐਸੇ ਵੀ ਆ ਉਹ ਭੁੱਖੇ ਬੈਠੇ ਆ, ਉਹ ਵਿਚਾਰੇ ਦੱਸਦੇ ਹੀ ਨਹੀਂ ਆਪਣਾ ਹਾਲ। ਉਹ ਮਾਂ ਐਵੇਂ ਪਖੰਡਬਾਜ਼ੀਆਂ, ਕੌਣ ਭੁੱਖਾ ਬੈਠਾ ਇੱਥੇ? ਉਹ ਪੁੱਤ ਦੱਸਦੇ ਨਹੀਂ, ਉਹ ਮੰਗਦੇ ਨਹੀਂ ਕੁਛ ਵੀ ਹੈਗੇ। ਉਹ ਤੇ ਇਦਾਂ ਹੀ ਆ, ਉਹਨਾਂ ਨੂੰ ਪਤਾ ਹੁੰਦਾ ਨਾ ਵੀ ਅਸੀਂ ਮਜ਼ਲੂਮ ਜੇ ਬਣ ਕੇ ਟੁਰੇ ਫਿਰਾਂਗੇ, ਲੋਕੀ ਤਰਸ ਕਰਕੇ ਸਾਨੂੰ ਦੇ ਜਾਣਗੇ। ਤੈਨੂੰ ਨਹੀਂ ਪਤਾ ਦੁਨੀਆ ਬਹੁਤ ਤੇਜ਼ ਆ ਅੱਜ ਕੱਲ। ਨਹੀਂ ਪੁੱਤ ਜਿਹੜੇ ਮੰਗਦੇ ਹੀ ਕੁਛ ਨਹੀਂ ਨਾ, ਤੁਸੀਂ ਸੋਚੋ ਉਹਨਾਂ ਨੂੰ ਕਿਸੇ ਬਹਾਨੇ ਉਹ ਛੱਡਿਆ ਕਰ ਮਾਂ, ਮੈਂ ਜਾਣਾ ਕੰਮ ਕਿਤੇ, ਉਹ ਦੂਜਾ ਆਏਗਾ ਉਹਦੇ ਨਾਲ ਕਰਦੀ ਰਹੀ ਸਲਾਮਾਂ ਬਹਿ ਕੇ। ਅੱਲਾ ਤੂੰ ਮੇਰੀਆਂ ਫਰਿਆਦਾਂ ਸੁਣ ਲੈ, ਮੇਰੇ ਬੱਚਿਆਂ ਨੂੰ ਵੀ ਹਦਾਇਤ ਦੇ ਦੇ। अस्सलाम वालेकुम। ਕੀ ਹੋਇਆ ਅੱਜ ਕੱਲ ਦੁਆਵਾਂ ਬੜੀਆਂ ਚੱਲ ਰਹੀਆਂ ਭਈ ਨਾ ਗਰੀਬਾਂ ਦਾ ਵੀ ਸੋਚ ਲਵੋ ਤੇ ਜਿਹੜੇ ਵਿਚਾਰੇ ਲਾਚਾਰ ਆ, ਕਹਿੰਦਾ ਉਹ ਤੁਰੇ ਫਿਰਦੇ ਆ। ਮੈਂ ਕਿਹਾ ਜੀ ਮੇਰੀ ਗੱਲ ਸੁਣੋ, ਗਰੀਬ ਕਿਹੜਾ ਨਹੀਂ ਗਰੀਬ ਹੈਗਾ, ਹਰ ਕੋਈ ਪਰੇਸ਼ਾਨ ਆ। ਅਸੀਂ ਵੀ ਤਾਂ ਗਰੀਬ ਸੀਗੇ ਨਾ, ਮਿਹਨਤ ਕੀਤੀ ਆ, ਆਪਣਾ ਕਾਰੋਬਾਰ ਸਿੱਧਾ ਕੀਤਾ। ਇਹ ਗਰੀਬ ਵੀ ਤਾਂ ਕੁਝ ਕਰਦੇ ਨਹੀਂ ਨਾ ਹੈਗੇ ਅੰਮੀ ਜੀ, ਆਪਣਾ ਕਾਰੋਬਾਰ ਕਰਨ, ਕਿਉਂ ਨਹੀਂ ਮਿਹਨਤ ਕਰਦੇ ਹੈਗੇ? ਪੁੱਤ ਨਹੀਂ ਇਹ ਕੰਮ ਕਰਦੇ ਜਿਹੜੇ ਸਾਡੇ ਕੋਲ ਅੱਲਾ ਨੇ ਦਿੱਤਾ ਆ, ਅਸੀਂ ਸੋਚੀਏ ਵੀ ਸਾਨੂੰ ਅੱਲਾ ਨੇ ਦਿੱਤਾ ਆ, ਅਸੀਂ ਅੱਲਾ ਦੇ ਰਸਤੇ ਪਰ ਅਸੀਂ ਵੀ ਗਰੀਬਾਂ ਨੂੰ ਦੇਈਏ। ਪੁੱਤ ਅੰਮੀ ਜੀ ਪਹਿਲੀ ਤਾਂ ਗੱਲ ਆ ਕਿ ਗਰੀਬ ਆਪਣੇ ਮਹੱਲੇ 'ਚ ਹੈ ਕਿਹੜਾ? ਕੋਈ ਐਸਾ ਬੰਦਾ ਹੈ ਜਿਹਦਾ ਕੋਈ ਲੱਤ ਨਾ ਹੋਵੇ, ਬਾਹ ਨਾ ਹੋਵੇ, ਕੋਈ ਮੰਗਦਾ ਹੋਵੇ? ਸਾਰੇ ਤਾਂ ਠੀਕ ਠਾਕ ਆ। ਸਾਰੇ ਕਿਸੇ ਨੂੰ ਕਹਿ ਕੇ ਦੇਖੋ ਤਾਂ ਇੱਥੇ ਗਰੀਬ ਸਾਰੇ ਅਗਲੇ ਖਾਣ ਨੂੰ ਆਉਂਦੇ, ਕਹਿੰਦੇ ਸਾਨੂੰ ਗਰੀਬ ਨਾ ਕੋਈ ਵੀ ਕਵੇ। ਤੇ ਕਿਹਨੂੰ ਜਾ ਕੇ ਦਈਏ ਔਰ ਕਿੱਦਾਂ ਦਈਏ? ਕਿਸੇ ਨੂੰ ਜਾ ਕੇ ਪੈਸੇ ਫੜਾਉਂਗੇ, ਅਗਲਾ ਇੱਟ ਜਾ ਕੇ ਮਾਰੇਗਾ, ਕਹੇਗਾ ਤੁਸੀਂ ਸਾਨੂੰ ਗਰੀਬ ਸਮਝਿਆ ਆ। ਦੇਖ ਪੁੱਤ ਮੇਰੀ ਗੱਲ ਸੁਣ, ਤੇਰੇ ਘਰ ਬੱਚਾ ਪੈਦਾ ਹੋਇਆ ਸੀ ਨਾ, ਜੀ ਅੰਮੀ ਜੀ, ਅੱਲਾ ਨੇ ਬੱਚਾ ਦਿੱਤਾ ਜੀ ਅੰਮੀ ਜੀ, ਤੇ ਉਹ ਔਰਤ ਆਈ, ਹਾਂਜੀ ਉਹਨੇ ਆ ਕੇ 100 ਰੁਪਇਆ ਦੇ ਕੇ ਗਈ। ਹੁਣ ਉਹਦੇ ਘਰ ਵੀ ਅੱਲਾਹ ਤਾਲਾ ਨੇ ਨਾ ਬੱਚਾ ਦਿੱਤਾ ਹੈ। ਜੀ ਅੰਮੀ ਜੀ, ਤੁਸੀਂ ਨਾ ਬਹਾਨੇ ਦੇ ਨਾਲ ਜਾਵੋ, 10,000 ਰੁਪਇਆ ਬੱਚੇ ਨੂੰ ਦੇ ਕੇ ਆਵੋ ਤੇ 5,000 ਬੱਚੇ ਦੀ ਮਾਂ ਨੂੰ ਦੇ ਕੇ ਆਵੋ। ਅੰਮੀ ਜੀ ਉਹ ਤਾਂ ਠੀਕ ਠਾਕ ਹੈਗੇ, ਉਹਨਾਂ ਨੇ ਕਦੀ ਕਿਸੇ ਤੋਂ ਮੰਗਿਆ ਹੀ ਨਹੀਂ ਪੈਸੇ ਹੈਗੇ। ਉਹ ਪੁੱਤ ਜਿਹੜੇ ਇਦਾਂ ਦੇ ਬੰਦੇ ਆ ਨਾ, ਹਾਂਜੀ ਉਹ ਅੱਲਾ ਦਾ ਰਾਜ ਨਹੀਂ, ਉਹ ਤਕਲੀਫ ਨਹੀਂ ਜ਼ਾਹਰ ਕਰਦੇ। ਪੁੱਤ ਉਹ ਸਬਰ ਕਰਨੇ ਵਾਲੇ ਆ, ਉਹਨਾਂ ਨੂੰ ਕਿਸੇ ਬਹਾਨੇ ਦੇ ਨਾਲ ਦੇ ਦਿਓ। ਮੈਨੂੰ ਗੱਲ ਦੀ ਸਮਝ ਆ ਗਈ, ਮੈਨੂੰ ਮਾਫ ਕਰ ਦਿਓ। ਕਿ ਸਾਰੇ ਦੋਸਤਾਂ ਅੱਗੇ ਵੀ ਇਹੀ ਰਿਕੁਐਸਟ ਹੈ ਯਾਰ, ਰਮਜ਼ਾਨ ਸ਼ਰੀਫ ਦਾ ਮਹੀਨਾ ਆ, ਇਹ ਸਿਰਫ ਆ ਜਿਹੜੇ ਮੰਗਣ ਵਾਲੇ ਆ ਨਾ, ਇਹ ਗਰੀਬ ਨਹੀਂ ਹੁੰਦੇ। ਗਰੀਬ ਉਹ ਆ ਜਿਹੜਾ ਕਿਸੇ ਤੋਂ ਮੰਗਦਾ ਨਹੀਂ ਹੈਗਾ, ਆਪਣਾ ਭੇਤ ਲੁਕਾਉਂਦਾ ਆ। ਉਹਨਾਂ ਨੂੰ ਤੁਸੀਂ ਕਿਸੇ ਬਹਾਨਾ ਦੇ ਨਾਲ, ਇਹ ਵੀ ਨਹੀਂ ਕਿ ਜਾ ਕੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿਓ, ਨਹੀਂ ਤੇ ਜਾ ਕੇ ਉਹਨਾਂ ਦੇ ਬਹਾਨੇ ਦੇ ਨਾਲ ਕਿਸੇ ਹੈਲਪ ਥੋੜੀ ਜਿਹੀ ਕਰ ਦਿਓ। ਬਾਕੀ ਦੁਆਵਾਂ 'ਚ ਯਾਦ ਰੱਖਿਓ, ਕੋਈ ਗਲਤੀ ਹੋ ਗਈ ਤੇ ਮਾਦਰਤ। ਅੱਲਾ ਹਾਫਿਜ਼।